ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਬੈਠ ਕੇ ਦੇਖਦੇ ਸੁਣ ਰਹੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਉਣਾ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਗੱਲਬਾਤ ਕਰਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। जी डॉक्टर साहब ਤੁਹਾਡਾ ਨਿੱਘਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 3 ਮਈ 2017 20 ਵਿਸਾਖ ਨਾਨਕਸ਼ਾਹੀ ਸੰਮਤ 549 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਦੀ ਜਾਣਕਾਰੀ ਲਈ ਦੱਸ ਦਈਏ ਕਿ ਤੁਸੀਂ TV84 ਨੂੰ ਦੇਖਣਾ ਚਾਹੁੰਦੇ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲ 5 ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਫੇਸਬੁੱਕ, ऑनलाइन स्ट्रीमिंग TV84 ਦੀ ਐਪ ਰਾਹੀਂ, ਗਲੋਬਲ CPN ਦੀ ਐਪ ਰਾਹੀਂ ਤੇ ਫੇਸਬੁੱਕ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ ਤੁਸੀਂ ਸਾਡੇ ਦਰਸ਼ਕਾਂ ਨੂੰ ਅੱਜ ਦੇ ਪਹਿਲੇ ਮੁੱਦੇ ਬਾਰੇ? ਦੇਖੋ, ਜਦੋਂ ਤੋਂ ਹੀ 2017 ਵਰੇ 'ਚ ਖਾਲਸੇ ਦੀ ਚੜ੍ਹਦੀ ਕਲਾ ਦੀਆਂ ਖਬਰਾਂ ਖਾਸ ਤੌਰ ਤੇ ਡਾਇਸਪੋਰਾ ਸਿੱਖਾਂ ਦੀਆਂ ਅਮਰੀਕਾ, ਕੈਨੇਡਾ, ਇੰਗਲੈਂਡ 'ਚ ਪ੍ਰਾਪਤੀਆਂ ਦੀ ਝੜੀ ਲੱਗੀ ਹੋਈ ਸੀ ਜੀ, ਅਸੀਂ ਉਦੋਂ ਵੀ ਇਹ ਇਜ਼ਹਾਰ ਕੀਤਾ ਸੀ ਕਿ ਦੁਸ਼ਮਣ ਦੇ ਪਰਸਪੈਕਟਿਵ ਤੋਂ ਦੇਖੋ ਕਿ ਦੁਸ਼ਮਣ ਕੀ ਕਰੇਗਾ। ਸੋ ਜ਼ਾਹਰ ਹੈ ਕਿ ਓਨਟਾਰੀਓ ਲੈਜਿਸਲੇਚਰ ਦੇ ਰੈਜ਼ੋਲੂਸ਼ਨ ਤੋਂ ਬਾਅਦ ਉਹਨਾਂ ਨੇ ਜ਼ੋਰਦਾਰ ਪ੍ਰੋਟੈਸਟ ਕੀਤਾ ਕੈਨੇਡਾ ਗਵਰਨਮੈਂਟ ਦੇ ਕੋਲ ਜੀ। ਫਿਰ ਉਹਨਾਂ ਨੇ ਹਰਜੀਤ ਸਿੰਘ ਸੱਜਣ ਦੀ ਭਾਰਤ ਫੇਰੀ ਨੂੰ ਬਿਲਕੁਲ, ਜਿੱਥੇ ਉਹਨਾਂ ਦੇ ਮੀਡੀਆ ਨੇ ਉਹਨਾਂ ਨੂੰ ਬਿਲਕੁਲ ਬਲੈਕ ਆਊਟ ਕੀਤਾ, ਉੱਥੇ ਭਾਰਤੀ ਏਜੰਸੀਆਂ ਨੇ ਆਪਣੇ ਟੁਚੇ ਅਮਰਿੰਦਰ ਨੂੰ ਜਿਹੜਾ ਅੱਗੇ ਲਾ ਕੇ ਉਸ ਇੱਕ ਜੈਂਟਲਮੈਨ ਦੀ, ਜਿਹੜਾ ਕਿ ਇੱਕ ਬੜੇ ਸਚਿਆਰੇ ਮਨ ਦੇ ਨਾਲ, ਜਿੱਥੇ ਉਹ ਸਿੱਖ ਕੌਮ ਦੀ ਨੁਮਾਇੰਦਗੀ ਦੇ ਲਈ ਉਸ ਨੂੰ ਫਖਰ ਸੀ, ਦਰਬਾਰ ਸਾਹਿਬ ਦੇ ਦਰਸ਼ਨਾਂ ਦੀ ਚਾਹਨਾ ਸੀ, ਉੱਥੇ ਉਹ ਪੰਜਾਬ ਲਈ ਵੀ ਕੁਝ ਕਰਨਾ ਚਾਹੁੰਦਾ ਸੀ, ਖਾਸ ਤੌਰ ਤੇ ਇਨਵੈਸਟਮੈਂਟ ਦੇ ਹਵਾਲੇ ਨਾਲ। ਪਰ ਜਦੋਂ ਜਿਹੜੇ ਲੋਕ ਕਿਸੇ ਦੇ ਤੋਤੇ ਬਣ ਜਾਂਦੇ ਨੇ ਜਾਂ ਕਿਸੇ ਦੇ ਲਈ ਕਿਸੇ ਦੇ ਟੁਕਰਾਂ ਤੇ ਪਲਦੇ ਨੇ, ਸੋ ਉਹਨਾਂ ਨੂੰ ਫਿਰ ਜਿਹਦਾ ਟੁੱਕਰ ਹੁੰਦਾ ਉਹਦਾ ਫਿਕਰ ਹੁੰਦਾ। ਸੋ ਅਮਰਿੰਦਰ ਸਿੰਘ ਨੇ ਉਹ ਅਪਰਚੁਨਿਟੀ ਵੀ ਗਵਾਈ ਜੀ ਔਰ ਉਹਨੂੰ ਜਿਹੜਾ ਸੱਜਣ ਨੂੰ ਜ਼ਲੀਲ ਕਰਨ ਦੀ ਕੋਸ਼ਿਸ਼ ਵੀ ਕੀਤੀ। ਔਰ ਦਿੱਲੀ ਦੇ ਵਿੱਚ ਜਦੋਂ ਕਿ ਇੱਕ ਬਿਜ਼ਨਸ ਲਾਈਕ ਮੀਟਿੰਗ ਨੂੰ ਉਹ ਐਡਰੈਸ ਕਰ ਰਿਹਾ ਸੀ, ਉੱਥੋਂ ਦੇ ਡਿਸਕਸ਼ਨ ਦੇ ਦੌਰਾਨ, ਕਿਉਂਕਿ ਜਦੋਂ ਤੁਸੀਂ ਦੇਸੀਆਂ ਦੇ ਨਾਲ ਗੱਲ ਕਰ ਰਹੇ ਹੋ ਸੋ ਜ਼ਾਹਰ ਹੈ ਕਿ ਤੁਸੀਂ ਉਹਨਾਂ ਦੇ ਐਂਗਲ ਤੋਂ ਉਹਨਾਂ ਨੂੰ ਸਮਝਾਉਣ ਦਾ ਦੇਖਦੇ ਹੋ। ਔਰ ਬਹੁਤ ਵਾਰ ਹੁਣ ਅਸੀਂ ਜਾਂ ਜਿਹਨਾਂ 'ਚ ਹਰਜੀਤ ਸੱਜਣ ਵੀ ਸ਼ਾਮਲ ਹੋਣਗੇ ਕਿ ਅਸੀਂ ਸਾਰੇ ਪੰਜਾਬੀ ਦੇ ਵਿੱਚ ਸੋਚਦੇ ਹਾਂ, ਔਰ ਜਦੋਂ ਅਸੀਂ ਅੰਗਰੇਜ਼ੀ ਵੀ ਬੋਲਦੇ ਹਾਂ, ਨੋ ਮੈਟਰ ਕਿੰਨੀ ਫਰਾਟੇਦਾਰ ਜਾਂ ਕਿੰਨੀ ਗ੍ਰਾਮੈਟੀਕਲੀ ਕਰੈਕਟ ਇੰਗਲਿਸ਼ ਹੋਏ, ਜ਼ਾਹਰ ਹੈ ਅਸੀਂ ਪੰਜਾਬੀ ਨੂੰ ਹੀ ਟਰਾਂਸਲੇਟ ਕਰ ਰਹੇ ਹੁੰਦੇ ਹਾਂ ਅੰਗਰੇਜ਼ੀ 'ਚ। ਪਹਿਲਾ ਥਾਟ ਸਾਡਾ ਪੰਜਾਬੀ 'ਚ ਹੁੰਦਾ। ਜਿਵੇਂ ਇੱਥੋਂ ਦੇ ਜਿਹੜੇ ਜੰਮੇ ਪਲੇ ਬੱਚੇ ਨੇ, ਸਾਡੇ ਬੱਚੇ ਬੱਚੀਆਂ, ਉਹ ਜਿੰਨੀ ਮਰਜ਼ੀ ਸੋਹਣੀ ਪੰਜਾਬੀ ਬੋਲਦੇ ਹੋਣ ਪਰ ਸੋਚਦੇ ਇੰਗਲਿਸ਼ 'ਚ ਨੇ, ਉਹ ਫਿਰ ਉਹਨੂੰ ਟਰਾਂਸਲੇਟ ਕਰ ਰਹੇ ਹੁੰਦੇ ਨੇ। ਸੋ ਉਸ ਡਿਸਕਸ਼ਨ ਦੇ ਵਿੱਚ ਹੀ ਜਦੋਂ ਕਿ ਹਰਜੀਤ ਸਿੰਘ ਸੱਜਣ ਦੇ ਜਿਹੜਾ ਡਿਸਟਿੰਗੁਇਸ਼ਡ ਮਿਲਟਰੀ ਕਰੀਅਰ ਸੀ ਕੈਨੇਡੀਅਨ ਫੌਜ ਦੇ ਵਿੱਚ, ਖਾਸ ਤੌਰ ਤੇ ਅਫਗਾਨਿਸਤਾਨ 'ਚ ਉਹਨਾਂ ਦੀ ਪੋਸਟਿੰਗ ਦੇ ਦੌਰਾਨ, ਤੇ ਉਹਦੇ 'ਚ ਜਿਹੜਾ ਇੱਕ ਬੜਾ ਸਫਲ ਮੁਹਿੰਮ ਜਿਹਨੂੰ ਕਿ ਅਮਰੀਕਨ ਜਨਰਲਾਂ ਨੇ ਵੀ ਸਰਾਹਿਆ, ਕੈਨੇਡਾ ਵਾਲਿਆਂ ਨੇ ਵੀ ਉਹਦੀ ਤਾਰੀਫ ਦੇ ਵਿੱਚ ਲੈਟਰ ਲਿਖੇ ਜਿਹੜੇ ਉਹਨਾਂ ਦੇ ਸੀਨੀਅਰ ਸੀ ਜੀ। ਉਹਦੇ 'ਚ ਜ਼ਾਹਰ ਹੈ ਕਿ ਵੀ ਉਹਦੇ ਮੂੰਹ ਜਿਹੜਾ ਸ਼ਬਦ ਹੈ ਉਹ ਆਰਕੀਟੈਕਟ ਨਿਕਲਿਆ। ਆਰਕੀਟੈਕਟ ਕੋਈ ਵੀ ਜਦੋਂ ਤੁਸੀਂ ਕਹਿੰਦੇ ਹੋ ਕਿ ਜੀ ਉਸ ਮਿਸ਼ਨ ਦਾ ਮੈਂ ਆਰਕੀਟੈਕਟ ਸੀ, ਐਨ ਆਰਕੀਟੈਕਟ ਕਹਿ ਦਿਓ ਜਾਂ ਆਰਕੀਟੈਕਟ ਕਹਿ ਦਿਓ ਜਾਂ ਵਨ ਆਫ ਦਾ ਆਰਕੀਟੈਕਟਸ ਕਹਿ ਦਿਓ, ਹੈ ਤਾਂ ਇਹ ਗ੍ਰਾਮਰ ਨਾਲ ਜੁੜੀਆਂ ਗੱਲਾਂ ਨੇ। ਪਰ ਉਹਨੂੰ ਆਧਾਰ ਬਣਾ ਕੇ ਹੁਣ ਇੰਡੀਅਨਸ ਨੇ ਜਾਂ ਮੀਡੀਆ ਨੇ ਜਾਂ ਉਹਨਾਂ ਦੀਆਂ ਏਜੰਸੀਆਂ ਨੇ ਉੱਥੇ ਹੀ ਹਰਜੀਤ ਸਿੰਘ ਸੱਜਣ ਦਾ ਪਿੱਛਾ ਨਹੀਂ ਕੀਤਾ ਜਾਂ ਉਹਨੂੰ ਇਗਨੋਰ ਨਹੀਂ ਕੀਤਾ। ਕੈਨੇਡਾ ਆਉਣ ਤੋਂ ਬਾਅਦ ਉਹਨਾਂ ਨੇ ਆਪਣੇ ਜਿਹੜੇ ਲੁਕਵੇਂ ਸੈੱਲ ਹੁੰਦੇ ਨੇ, ਕਿਉਂਕਿ ਇਹ ਹੁਣ ਪਿਛਲੇ ਕਾਫੀ ਸਾਲਾਂ ਤੋਂ ਲੋਕਲ ਪੋਲੀਟੀਸ਼ੀਅਨਸ ਨੂੰ ਵੀ ਨਰਚਰ ਕਰਦੇ ਨੇ। ਅਮਰੀਕਾ 'ਚ ਵੀ ਸਾਨੂੰ ਪਤਾ ਹੈ ਕਿ ਕਿਹੜਾ ਕਾਂਗਰਸਮੈਨ ਜਿਹੜਾ ਇਹਨਾਂ ਨੇ ਆਪਣੇ ਲੋਕਾਂ ਲਈ, ਭਾਵੇਂ ਵਿਦਨ ਦਾ ਸਿਸਟਮ ਹੀ ਜਿਹੜਾ ਉਹਨਾਂ ਨੂੰ ਚੈੱਕ ਲਿਖਾ ਕੇ ਆਪਣੀ ਬੋਲੀ ਬੁਲਾਉਂਦੇ ਨੇ। ਸੋ ਕੁੱਲ ਮਿਲਾ ਕੇ ਇਸ ਮੁੱਦੇ ਤੇ ਜਿਹੜਾ ਲੁਕਵਾਂ ਕੈਂਪੇਨ ਸੀ ਐਮਬੈਸੀ ਦਾ, ਜਿਹਦੇ 'ਚ ਉਹਨਾਂ ਨੇ
ਕੈਨੇਡੀਅਨ ਪਾਰਲੀਮੈਂਟ ਦੇ ਵਿੱਚ ਜਿਹੜਾ ਉਹਨਾਂ ਨੂੰ NDP ਔਰ ਕੰਜ਼ਰਵੇਟਿਵਸ ਨੂੰ ਇਕੱਠੇ ਕਰ ਦਿੱਤਾ ਔਰ ਉਹਨੂੰ ਆਧਾਰ ਬਣਾ ਕੇ ਹਰਜੀਤ ਸਿੰਘ ਸੱਜਣ ਦੇ ਅਸਤੀਫੇ ਦੀ ਮੰਗ ਸ਼ੁਰੂ ਕਰ ਦਿੱਤੀ ਕਿ ਜੀ ਇਨਸਲਟ ਕੀਤਾ ਹੈ, ਸੋਲਜਰਸ ਨੂੰ ਇਨਸਲਟ ਕੀਤਾ ਹੈ, ਉਹ ਕਈਆਂ ਦਾ ਮਿਸ਼ਨ ਸੀ, ਆਪਣੇ ਆਪ ਹੀਰੋ ਬਣ ਗਿਆ, ਦਿਸ ਦੈਟ ਜੀ। ਚਲੋ ਕਿਉਂਕਿ ਇਹ ਪੋਲੀਟੀਸ਼ੀਅਨਸ ਕਰਦੇ ਹੀ ਹੁੰਦੇ ਨੇ ਔਰ ਜਸਟਿਨ ਟਰੂਡੋ ਨੇ ਬਿਲਕੁਲ ਫਰਮਲੀ ਜਿਹੜਾ ਡਿਫੈਂਸ ਮਿਨਿਸਟਰ ਦਾ ਸਾਥ ਦਿੰਦੇ ਆ। ਉਹਨੇ ਅਪੋਲੋਜੀ ਕਿਹਾ ਕਿ ਵੀ ਠੀਕ ਹੈ, ਮੈਂ ਜਿਹੜਾ ਸਲਿਪ ਆਫ ਟੰਗ ਹੋਈ ਹੈ, ਹਾਲਾਂਕਿ ਨਾਟ ਏ ਬਿਗ ਡੀਲ, ਲੇਕਿਨ ਇਹਦੇ ਬਾਵਜੂਦ ਅਸੀਂ ਦੇਖਦੇ ਹਾਂ ਕਿ ਇੰਡੀਅਨ ਗਵਰਨਮੈਂਟ ਨੇ ਇੱਥੇ ਹੀ ਉਹ ਨਹੀਂ ਰੁਕੇ। ਉਹ ਕੈਂਪੇਨ ਤਾਂ ਚੱਲ ਰਿਹਾ ਜੇ ਤੁਸੀਂ ਸੋਸ਼ਲ ਮੀਡੀਆ ਦੇਖੋ, ਇਹਨਾਂ ਦੇ ਸਾਈਟਸ ਦੇਖੋ ਜਾਂ ਜਿਹਨੂੰ ਫੀਡ ਕਰ ਰਹੇ ਨੇ, ਉਹ ਹਰਜੀਤ ਸਿੰਘ ਸੱਜਣ ਦੇ ਖਿਲਾਫ ਇਹ ਜਿਹੜੀ ਕੰਟਰੋਵਰਸੀ ਹੈ ਇਹਨੂੰ ਮਰਨ ਨਹੀਂ ਦੇ ਰਹੇ, ਕਿਉਂਕਿ ਇਹ ਉਹਨਾਂ ਨੂੰ ਪਤਾ ਹੈ ਕਿ ਵੀ ਉਹ ਤਾਂ ਰਿਜ਼ਾਈਨ ਤਾਂ ਕਰਨੋਂ ਜਾਂ ਕਰਾਣੋਂ ਰਹੇ, ਪਰ ਜਦੋਂ ਤੁਸੀਂ ਕਿਸੇ ਨੂੰ ਇੰਨਾ ਕੁ ਗੰਦਲਾ ਕਰ ਦਿੰਦੇ ਹੋ, ਉਹਨੂੰ ਤੁਸੀਂ ਲੇਮ ਡੱਕ ਜਿਹਾ ਬਣਾ ਦਿੰਦੇ ਹੋ, ਮਤਲਬ ਜਿਵੇਂ ਕੋਈ ਬਹੁਤ ਵੱਡਾ ਗੁਨਾਹ। ਇਹ ਕੋਈ ਕਰਪਸ਼ਨ ਸਕੈਂਡਲ ਨਹੀਂ ਹੈ, ਕੋਈ ਮੋਰਲ ਟਰਪੀਚੂਡ ਦਾ ਕੇਸ ਨਹੀਂ ਹੈ ਔਰ ਇਸ ਤਰੀਕੇ ਦੇ ਨਾਲ ਉਹਨਾਂ ਨੇ ਇਹਨੂੰ ਸਾਰੇ ਨੈਟਵਰਕਸ ਦੇ ਉੱਤੇ ਲਿਆਂਦਾ ਔਰ ਈਵਨ ਕੈਲਗਰੀ ਸਨ ਵਰਗਾ ਜਿਹੜਾ ਨਿਊਜ਼ਪੇਪਰ ਹੈ, ਔਰ ਇਹ ਹਰ ਥਾਂ ਤੇ ਬੜੇ ਹੋਏ ਨੇ ਇਲੈਕਟ੍ਰੋਨਿਕ ਪ੍ਰਿੰਟ ਮੀਡੀਆ 'ਚ, ਉਹਨਾਂ ਤੋਂ ਇੱਕ ਕਾਰਟੂਨ ਉਹਨੇ ਬਣਾਇਆ, ਕਾਰਟੂਨਿਸਟ ਨੇ, ਜਿਹਦੇ 'ਚ ਕਿ ਜਿਵੇਂ ਕੋਈ ਕਿਸੇ ਉਹਨੇ ਸਿੱਖ ਘਰ ਦੇ ਵਿੱਚ ਜਾਂ ਗੁਰਦੁਆਰੇ 'ਚ ਭਾਈ ਦਿਆਲਾ ਜੀ ਦੀ ਪਿਕਚਰ, ਜਿਹਦੇ 'ਚ ਕਿ ਪੇਂਟਿੰਗ ਹੀ ਬਣੀ ਹੁੰਦੀ ਹੈ ਕਿ ਵੀ ਜਿਹਦੇ 'ਚ ਉਹਨਾਂ ਨੂੰ ਪਾਣੀ ਦੇ ਵਿੱਚ ਉਹ ਬੈਠੇ ਨੇ ਉਬਲਦੇ ਪਾਣੀ 'ਚ ਔਰ ਉੱਤੇ ਰੇਤ ਪੈ ਰਹੀ ਹੈ, ਉਹਦੇ 'ਚ ਸੱਜਣ ਦੀ ਫੋਟੋ ਬਣਾ ਕੇ ਤੇ ਉਹਨੇ ਕੈਲਗਰੀ ਸਨ ਨੇ ਪਬਲਿਸ਼ ਕੀਤਾ, ਜਿਹਦਾ ਸਿੱਖਾਂ ਨੇ ਬਹੁਤ ਰੋਸ ਕੀਤਾ ਔਰ ਈਵਨ ਕੱਲ੍ਹ ਹੀ ਇਸ ਸੰਬੰਧੀ ਇੱਕ ਈਮੇਲ ਵੀ ਜਿਹੜੀ ਡਾਕਟਰ ਹਰਿੰਦਰ ਸਿੰਘ ਸਾਕਾ ਨਕੋਦਰ ਉਹਨਾਂ ਨੇ ਕੈਲਗਰੀ ਸਨ ਦੇ ਐਡੀਟਰ ਨੂੰ ਲਿਖੀ ਹੈ, ਉਹਦੀ ਕਾਪੀ ਉਹਨਾਂ ਨੇ ਮੈਨੂੰ ਵੀ ਭੇਜੀ ਸੀ। ਸੋ ਇਹਨਾਂ ਨੇ ਇੱਕ ਪਾਸੇ ਤੋਂ ਡਿਫਰੈਂਟ ਥਾਵਾਂ ਤੇ ਸਪਰੈਡ ਕਰਨ ਦੀ ਕੋਸ਼ਿਸ਼ ਕੀਤੀ, ਪਰ ਮੈਂ ਸਮਝਦਾ ਹਾਂ ਕਿ ਵੀ ਇਮਾਨਦਾਰ ਜਰਨਲਿਸਟ ਵੀ ਨੇ ਔਰ ਜਿਹੜੇ ਲੋਕ ਸਮਝਦੇ ਨੇ ਇੰਡੀਅਨ ਗੇਮ ਨੂੰ, ਔਰ ਉਹਨਾਂ 'ਚ ਇੱਕ ਮਿਸਟਰ ਥਾਮਸ ਵਾਲਕਮ ਨੇ, ਨੈਸ਼ਨਲ ਅਫੇਅਰਸ ਕਾਲਮਨਿਸਟ, ਉਹਨਾਂ ਨੇ ਇੱਕ ਸਪੈਸ਼ਲ ਇਹਦੇ ਤੇ ਕਾਲਮ ਲਿਖਿਆ ਇਸ ਦੇ ਉੱਤੇ ਔਰ ਉਹਦਾ ਟਾਈਟਲ ਹੈ ਹਰਜੀਤ ਸੱਜਣ ਜਿਹੜਾ ਇਨਵਰਟਿਡ ਕਾਮਿਆਂ 'ਚ ਆਰਕੀਟੈਕਟ ਫਸ ਏ ਸਕੈਂਡਲ ਅਬਾਊਟ ਨਥਿੰਗ ਵਾਲਕਮ The real story about Canada's 2006 Operation Medusa battle in Afghanistan is that ultimately didn't work. ਉਹਨਾਂ ਨੇ ਕਿਹਾ ਜੀ ਇਹ ਸਾਰਾ ਹੀ ਜਿਹੜਾ ਸਕੈਂਡਲ ਬਣਾ ਦਿੱਤਾ ਹੈ, ਫਸ ਕ੍ਰੀਏਟ ਕਰ ਦਿੱਤੀ ਹੈ, ਇਹਦਾ ਕੋਈ ਮਤਲਬ ਨਹੀਂ ਹੈ। ਇਨ ਦਾ ਐਂਡ ਡਿਫੈਂਸ ਮਿਨਿਸਟਰ ਹਰਜੀਤ ਸਿੰਘ ਸਿਨ ਇਜ਼ ਗ੍ਰਾਮੈਟੀਕਲ। ਉਹਨੇ ਕਿਹਾ ਜੇ ਉਹਦਾ ਕੋਈ ਪਾਪ ਉਹਨੇ ਕੀਤਾ ਹੈ ਉਹ ਹੈ ਕਿ ਗ੍ਰਾਮੈਟੀਕਲ। ਉਹਨੇ ਕਿਹਾ he has described himself as the architect of a 2006 Canadian-led mission against the Taliban during the Afghan war. He should have said an architect. ਉਹ ਕਹਿੰਦਾ ਜੀ ਦੀ ਨਹੀਂ ਕਿਹਾ, ਉਹਨੇ ਦੀ ਆਰਕੀਟੈਕਟ ਕਿਹਾ, ਜੀ ਐਨ ਆਰਕੀਟੈਕਟ ਕਹਿੰਦਾ ਫਿਰ ਇਹ ਸਕੈਂਡਲ ਬਣਾ ਦਿੱਤਾ ਕਿ ਜੀ ਉਹਨੇ ਆਪਣੇ ਆਪ ਨੂੰ ਆਰਕੀਟੈਕਟ ਕਿਹਾ। For this he is being pilloried in the Commons. Opposition MPs have called him a liar and demanded his resignation. ਕਿ ਵੀ ਇਹ ਉਹਨੂੰ ਐਵੇਂ ਖਾਮਖਾ ਜਿਹੜਾ ਇਸ ਦੇ ਉੱਤੇ ਬਦਨਾਮ ਕਰ ਰਹੇ ਨੇ, ਅਸਤੀਫਾ ਮੰਗ ਰਹੇ ਨੇ। ਇਹ ਸਕੈਂਡਲ ਅਬਾਊਟ ਨਥਿੰਗ, ਇਟ ਇਜ਼ ਏ ਕਲਾਸਿਕ ਕੇਸ ਆਫ ਆਟਵਾ ਓਵਰ ਸਕਿੱਲ, ਕਿ ਸਕੈਂਡਲ ਅਬਾਊਟ ਨਥਿੰਗ, ਕੁਝ ਵੀ ਨਹੀਂ ਹੈ, ਉਹਦਾ ਸਕੈਂਡਲ ਖੜਾ ਕਰ ਦਿੱਤਾ ਉਹਨੇ। ਆਪਣੀ ਗਵਰਨਮੈਂਟ ਆਪਣੇ ਸਿਸਟਮ ਨੂੰ ਵੀ ਭੰਨਿਆ ਕਿ ਆਟਵਾ ਦੀ ਓਵਰ ਸਕਿੱਲ ਹੈ। ਐਂਡ ਲਾਈਕ ਮੈਨੀ ਫਾਲਸ ਸਕੈਂਡਲਸ ਇਟ obscures the real story, which in this case is that the 2006 mission in question, Operation Med USA, ultimately didn't work ਕਿਉਂਕਿ ਉਹ ਜੁਆਇੰਟ ਆਪਰੇਸ਼ਨ ਸੀ ਕੈਨੇਡਾ ਔਰ ਅਮਰੀਕਾ ਦਾ। ਸੋ ਇਹਨੂੰ ਜੇ ਤੁਸੀਂ ਇੱਕ ਵਰਡ 'ਚ ਪੜ੍ਹਨਾ ਹੋਏ ਤੇ ਮੈਡੂਸਾ ਪੜ੍ਹ ਸਕਦੇ ਹੋ, ਅਦਰਵਾਈਜ਼ ਮੈਡ USA। ਸੋ ਉਹਨਾਂ ਨੇ ਕਿਹਾ ਕਿ ਵੀ ਪੋਲੀਟੀਕਲੀ ਆਪਰੇਸ਼ਨ ਮੈਡੂਸਾ was critically important for the newly deployed Canadian battle group in Afghanistan's ਕੰਧਾਰ ਪ੍ਰੋਵਿੰਸ। ਇਹ ਆਪਰੇਸ਼ਨ ਉੱਥੋਂ ਦੇ ਕੰਧਾਰ ਪ੍ਰੋਵਿੰਸ ਨਾਲ ਸੰਬੰਧਿਤ ਸੀ। The largest Canadian-led operation since the Korean War, Medusa gave the then conservative government a chance to have its troops show their stuff both to the voters back home and to other coalition partners in Afghanistan. ਕਿ ਵੀ ਪਹਿਲੀ ਵਾਰੀ ਕੋਰੀਆ ਦੀ ਜੰਗ ਤੋਂ ਬਾਅਦ ਕੈਨੇਡਾ ਦਾ ਇੰਨਾ ਵੱਡਾ ਕੰਟੀਨਜੈਂਟ ਸੀ ਔਰ ਇਹ ਜਿਹੜੇ ਨੇ ਉਹਦੇ 'ਚ ਉਹਨੇ ਫਿਰ ਵੇਰਵਾ ਦਿੱਤਾ ਕਿ ਕੰਧਾਰ ਦੇ ਪੰਜਵਾੜੀ ਔਰ ਜਾਰੀ ਡਿਸਟ੍ਰਿਕਟਸ ਦੇ ਵਿੱਚ ਜਿਹੜਾ ਇਹ ਕਰੂਸ਼ਲ ਮਿਲਟਰੀ ਆਪਰੇਸ਼ਨ ਸੀ। ਔਰ ਇਸ ਸਿਚੁਏਸ਼ਨ ਦੇ ਵਿੱਚ ਸੱਜਨ ਐਂਡ ਅੰਡਰਕਵਰ ਵੈਨਕੂਵਰ ਡਰੱਗ ਕਾਪ ਐਂਡ ਮਿਲਟਰੀ
ਰਿਜ਼ਰਵਿਸਟ ਫਾਊਂਡ ਹਿਮਸੈਲਫ ਕਿ ਬਈ ਇਹ ਕੋਈ ਫਰੰਟ ਦੇ ਵਿੱਚ ਨਹੀਂ ਸੀ ਸੱਜਣ, ਇਹਦਾ ਐਨਾਲਿਸਿਸ ਕਰਨ ਵਾਲਾ ਸੀ ਇੰਟੈਲੀਜੈਂਸ ਦਾ, ਉਹਨੂੰ ਫਾਰਮੂਲੇਟ ਕਰਨਾ। ਔਰ ਕਿਉਂਕਿ ਉਹਦੀ ਬੈਕਗਰਾਊਂਡ ਕੈਨੇਡਾ ਦੇ ਵਿੱਚ ਅੰਡਰ ਕਵਰ ਏਜੰਟ ਦੀ ਸੀ, ਪਹਿਲਾਂ ਪੁਲਿਸ 'ਚ ਨੌਕਰੀ ਕੀਤੀ ਸੀ, ਔਰ ਉਹਦੇ 'ਚ ਉਹਨਾਂ ਨੇ ਈਵਨ ਇਹ ਕਿਹਾ ਕਿ ਵੀ ਹੁਣ ਕੀ ਹੈ, ਅਕੋਰਡਿੰਗ ਟੂ ਏ ਲੈਟਰ, ਹੁਣ ਉਹਨੇ ਕਿੰਨਾ ਵੱਡਾ ਰੋਲ ਹੋਏਗਾ ਉਹਦਾ, ਇਹਨੂੰ ਲੈਟਰ ਕੋਟ ਕੀਤਾ ਹੈ। According to a letter later sent to Vancouver Chief Constable by Brigadier General David Fraser, the top Canadian commander in Afghanistan at the time, Sajjan was a marvel. ਇਹ ਜਿਹੜਾ ਕਿਉਂਕਿ ਸੱਜਣ ਔਨ ਡੈਪੂਟੇਸ਼ਨ ਸੀ, ਫੌਜ 'ਚ ਗਿਆ, ਰਿਜ਼ਰਵਿਸਟ ਸੀ ਫੌਜ ਦਾ ਕੰਮ, ਉਹ ਪੁਲਿਸ ਲਈ ਕਰ ਰਿਹਾ ਸੀ। ਔਰ ਇਹ ਪੁਲਿਸ ਚੀਫ ਨੂੰ ਇਹ ਜਿਹੜਾ ਉਹਨਾਂ ਦਾ ਆਰਮੀ ਚੀਫ ਹੈ ਬ੍ਰਿਗੇਡੀਅਰ ਜਨਰਲ, ਉਹਨੇ ਲੈਟਰ ਲਿਖਿਆ। ਉਹਨੇ ਕਿਹਾ ਕਿ ਸੱਜਣ ਵਾਜ਼ ਏ ਮਾਰਵਲ, ਮਾਰਵਲ ਹੁੰਦਾ ਚਮਤਕਾਰ, ਕਿ ਵੀ ਇਹ ਬੰਦਾ ਚਮਤਕਾਰੀ ਹੈ। ਕਾਲਿੰਗ ਹਿਮ one of the most remarkable people I have worked with, Fraser said that Sajjan single-handedly changed the face of intelligence gathering and analysis in Afghanistan. ਇਹ ਹੁਣ ਕੈਨੇਡਾ ਦਾ ਟੌਪ ਜਨਰਲ ਉਹਦੇ ਬੌਸ ਨੂੰ ਲੈਟਰ ਲਿਖ ਰਿਹਾ ਹੈ, ਉਹਦੇ 'ਚ ਉਹਨੇ ਕਿਹਾ ਕਿ ਜੀ ਇਹ one of the most remarkable ਬੰਦਾ ਜਿਹੜਾ ਮੈਂ ਦੇਖਿਆ, ਸਿੰਗਲ ਹੈਂਡਡਲੀ ਉਹਨੇ ਇਕੱਲਿਆਂ, ਜੇ ਹੁਣ ਉਹਨੇ ਆਰਕੀਟੈਕਟ ਕਹਿ ਦਿੱਤਾ ਹੈ, ਉਹਨਾਂ ਦਾ ਫੌਜੀ ਚੀਫ ਕਹਿ ਰਿਹਾ ਕਿ ਸਿੰਗਲ ਹੈਂਡਡਲੀ ਚੇਂਜ ਦਾ ਫੇਸ ਆਫ ਇੰਟੈਲੀਜੈਂਸ ਗੈਦਰਿੰਗ ਐਂਡ ਐਨਾਲਿਸਿਸ ਇਨ ਅਫਗਾਨਿਸਤਾਨ, ਕਿ ਸਿੰਗਲ ਹੈਂਡਡਲੀ ਇੰਟੈਲੀਜੈਂਸ ਗੈਦਰ ਕਿੱਦਾਂ ਕੀਤੀ ਜਾਂਦੀ ਹੈ ਔਰ ਉਸ ਦੀ ਨੂੰ ਪੜਚੋਲ ਕਿਵੇਂ ਕੀਤਾ ਜਾਂਦਾ, ਉਹਨੇ ਚੇਂਜ ਕੀਤਾ। ਇਹ ਅੱਗੇ ਜਨਰਲ ਲਿਖ ਰਿਹਾ, ਇੱਥੇ ਨਹੀਂ ਰੁਕਿਆ ਉਹ, ਹਿਜ਼ ਐਨਾਲਿਸਿਸ ਵਾਜ਼ ਸੋ ਕੰਪੈਲਿੰਗ that it drove a number of large-scale theatre resources efforts, including Operation Medusa, ਕਿ ਉਹ ਜਿਹੜਾ ਸਾਰਾ ਉਹਦਾ ਡਾਟਾ ਕਲੈਕਸ਼ਨ ਸੀ ਔਰ ਉਹਦਾ ਐਨਾਲਿਸਿਸ ਸੀ, ਉਹਨੇ ਆਪਰੇਸ਼ਨ ਮੈਡੂਸਾ ਸਮੇਤ ਹੋਰ ਬਹੁਤ ਸਾਰੇ ਜਿਹੜੇ ਸੀ ਉਹਦੇ 'ਚ ਹੈਲਪ ਕੀਤੀ। ਐਡਿੰਗ that Sajjan's experience as an undercover cop and his ability to understand criminal networks made him particularly useful in navigating the shoals of Afghan affairs. ਉਹਨੇ ਕਿਹਾ ਜੀ ਜਿਹੜਾ ਉਹਦਾ ਤਜਰਬਾ ਸੀ ਅੰਡਰ ਕਵਰ ਏਜੰਟ ਦੇ ਤੌਰ 'ਤੇ ਔਰ ਕ੍ਰਿਮੀਨਲ ਨੈਟਵਰਕ ਨੂੰ ਸਮਝਣ ਦੀ ਉਹਦੀ ਜਿਹੜੀ ਬੁੱਧੀ ਸੀ, ਉਹਨੇ ਅਫਗਾਨ ਅਫੇਅਰਸ ਦੇ ਵਿੱਚ ਬਹੁਤ ਵਧੀਆ ਰੋਲ ਅਦਾ ਕੀਤਾ। ਹੀ ਵਾਜ਼ ਦੀ ਬੈਸਟ ਸਿੰਗਲ ਕੈਨੇਡੀਅਨ ਇੰਟੈਲੀਜੈਂਸ ਅਸੈਟ ਇਨ ਥੀਏਟਰ, ਫਰੇਜ਼ਰ ਰੋਟ, ਔਰ ਉਹਨੇ ਕਿਹਾ ਕਿ ਜੀ ਉਹ ਬੈਸਟ ਸੀ। ਹੁਣ ਇਹ ਮੈਂ ਸਾਰਾ ਅੱਗੇ ਲੰਬਾ ਚੌੜਾ ਆਰਟੀਕਲ ਹੈ ਜਿਹਦੇ 'ਚ ਉਹਨੇ ਸਾਰੇ ਆਪਰੇਸ਼ਨ ਨੂੰ ਡਿਸਕਸ ਕੀਤਾ, ਪਰ ਜਿਹੜਾ ਉਹਨੇ ਸੱਜਣ ਬਾਰੇ ਜੋ ਕੁਛ ਕਿਹਾ, ਸੋ ਮੈਂ ਸਮਝਦਾ ਵੀ ਜੇ ਟੌਪ ਉਹਨਾਂ ਦਾ ਜਨਰਲ ਇਹ ਰਿਕਮੈਂਡੇਸ਼ਨ ਦੇ ਰਿਹਾ ਤੇ ਉਹਦੇ 'ਚ ਜੇ ਉਹਨੇ ਐਨ ਆਰਕੀਟੈਕਟ ਨਹੀਂ ਕਿਹਾ, ਆਰਕੀਟੈਕਟ ਕਹਿ ਦਿੱਤਾ, ਤੇ ਇਹਦੇ ਨਾਲ ਕੀ ਫਰਕ ਪੈਂਦਾ। ਲੇਕਿਨ ਇਹ ਇੰਡੀਆ ਗਵਰਨਮੈਂਟ ਦਾ ਔਰ ਉਹਨਾਂ ਦੇ ਜਿਹੜੇ ਇੱਥੇ ਉਹਨਾਂ ਦੇ ਹਾਈ ਕਮਿਸ਼ਨ ਔਰ ਕੌਂਸੂਲੇਟ ਨੇ, ਉਹਨਾਂ ਦਾ ਇਹ ਪ੍ਰੈਸ਼ਰ ਟੈਕਟਿਕ ਹੈ ਤਾਂ ਕਿ ਉਹ ਕੈਨੇਡੀਅਨ ਸਿੱਖਾਂ ਨੂੰ ਵੀ ਇੱਕ ਬੈਡ ਲਾਈਟ 'ਚ ਪੇਸ਼ ਕਰਨ, ਕੈਨੇਡੀਅਨ ਗਵਰਨਮੈਂਟ ਨੂੰ ਸਕੇਅਰ ਕਰਨ। ਔਰ ਜਿਸ ਪੈਰੇਡ ਦਾ ਇਹਨਾਂ ਨੇ ਸ਼ਿਕਾਇਤ ਕੀਤੀ ਹੈ ਕਿ ਆਫੀਸ਼ੀਅਲੀ ਉਹਨਾਂ ਨੇ ਕਿ ਜੀ ਸਰੀ ਦੇ ਵਿੱਚ ਜਿਹੜੀ ਪੈਰੇਡ ਨਿਕਲੀ ਉਹਦੇ 'ਚ ਜੁਝਾਰੂਆਂ ਦੀਆਂ ਫੋਟੋਆਂ ਸੀ, ਫਲੋਟ ਸੀ, ਔਰ ਅਮਰਿੰਦਰ ਸਿੰਘ ਨੂੰ ਧਮਕੀ ਦਿੱਤੀ ਗਈ ਔਰ ਕੈਨੇਡਾ ਦੀ ਗਵਰਨਮੈਂਟ ਨੂੰ ਪ੍ਰੋਟੈਸਟ ਕੀਤਾ, ਜੀ ਰੋਕੋ, ਅਸੀਂ ਤੁਹਾਨੂੰ ਪਹਿਲਾਂ ਵੀ ਪ੍ਰੋਟੈਸਟ ਕੀਤਾ ਸੀ। ਤੇ ਜਿਹਦੇ ਲਈ ਪ੍ਰੋਟੈਸਟ ਕਰ ਰਹੇ ਨੇ ਕਿ ਜੀ ਅਮਰਿੰਦਰ ਸਿੰਘ ਨੂੰ ਪਹਿਲੀ ਤਾਂ ਗੱਲ ਕਿਸੇ ਨੇ ਕੋਈ ਧਮਕੀ ਨਹੀਂ, ਹਾਂ ਉਹਨੂੰ ਐਕਸਪੋਜ਼ ਜ਼ਰੂਰ ਕੀਤਾ ਕਿ ਹਿੰਦੂ ਤਵੀਆਂ ਦਾ ਏਜੰਟ ਹੈ, ਤੇ ਉਹ ਅੱਜ ਬਿਆਨ ਦੇ ਰਿਹਾ ਕਿ ਹੁਣ ਦੇਖੋ ਇਹ ਉੱਥੋਂ ਦੇ ਅਨਪੜ੍ਹ ਲੋਕ ਨਹੀਂ, ਇਹ ਆਪਣੇ ਆਪ ਨੂੰ ਪੜ੍ਹਿਆ ਲਿਖਿਆ ਮਹਾਰਾਜਾ ਸਮਝਦਾ ਹੈ ਔਰ ਚੀਫ ਮਿਨਿਸਟਰ ਹੈ। ਉਹ ਕਹਿ ਰਿਹਾ ਜੀ ਜੇ ਇੱਕ ਸਿਰ ਵੱਢਿਆ ਸਾਨੂੰ, ਆਵਰ ਆਰਮੀ ਸ਼ੁਡਨਟ ਬਿਹੇਵ ਲਾਈਕ ਜੈਂਟਲ ਆਰਮੀ, ਸਾਨੂੰ ਦੈਨ ਵੀ ਸ਼ੁਡ ਚੌਪ ਆਫ 3 ਹੈਡਸ, ਜੇ ਇੱਕ ਸਿਰ ਵੱਢਿਆ ਤਾਂ ਅਸੀਂ 3 ਵੱਢ ਦਈਏ। ਹੁਣ ਇਸ ਤੋਂ ਵੱਡੀ ਕਿਹੜੀ ਧਮਕੀ ਹੈ? ਹੁਣ ਜੇ ਕੋਈ ਇਹ ਕਹੇ ਕਿ ਵੀ ਇਹ ਡੈਮੋਕ੍ਰੇਸੀ ਦੇ ਵਿੱਚ ਜਦੋਂ ਅਸੀਂ ਸਿਰ ਵੱਢਣਾ ਤੇ ਇਹ 3 ਵੱਢਣ ਦੀਆਂ ਧਮਕੀਆਂ ਦੇ ਰਹੇ ਹੋ, ਫਿਰ ਖਾਲਿਸਤਾਨੀਆਂ ਦੇ ਉੱਤੇ ਉਹ ਕਹਿੰਦਾ ਜੀ ਮੈਨੂੰ ਉਹਨਾਂ ਦੀਆਂ ਧਮਕੀਆਂ ਦਾ ਡਰ ਨਹੀਂ, ਇੱਥੇ ਆਣ ਫਿਰ ਅਸੀਂ ਦੱਸਦੇ ਹਾਂ, ਇੱਥੇ ਕਹਿ ਕੇ ਦਿਖਾਣ। ਉਹ ਅੱਜ ਦਲ ਖਾਲਸਾ ਦੀ ਸਟੇਟਮੈਂਟ ਇਹਦੇ ਉੱਤੇ ਉਹਨਾਂ ਨੇ ਕਿਹਾ ਕਿ ਵੀ ਇਹ ਦਿੱਲੀ ਵਾਲਿਆਂ ਨੇ ਕਨਕੌਕਟ ਕੀਤੀ ਹੈ ਸਾਰੀ ਇਹ ਕਰਨ ਦਾ। ਉਹਨੇ ਕਿਹਾ ਜੀ ਅਸੀਂ ਇੱਥੇ ਜਦੋਂ ਪਿਛਲੇ 32 ਸਾਲਾਂ ਤੋਂ ਪ੍ਰੋਟੈਸਟ ਕਰਦੇ ਹਾਂ, ਮਾਰਚ ਕੱਢਦੇ ਹਾਂ ਦੀਵਾਨ, ਅਸੀਂ ਵੀ ਜੁਝਾਰੂਆਂ ਦੀਆਂ ਫੋਟੋਆਂ ਲਾਉਂਦੇ ਹਾਂ ਜਿਹੜੇ ਸਾਡੇ ਸ਼ਹੀਦ ਨੇ, ਅਸੀਂ ਵੀ ਖਾਲਿਸਤਾਨ ਦੀ ਗੱਲ ਕਰਦੇ ਹਾਂ। ਅਮਰਿੰਦਰ ਨੂੰ ਵੀ ਉਹਨਾਂ ਨੇ ਕਿਹਾ ਵੀ ਇਹ ਜਿਵੇਂ
ਬਾਦਲ ਬੀਜੇਪੀ ਲਈ ਕੰਮ ਕਰਦਾ ਸੀ ਵੀ ਇਹਨਾਂ ਦਾ ਤਾਂ ਸਮਝੌਤਾ ਹੋ ਗਿਆ ਔਰ ਅਸੀਂ ਜਦੋਂ ਚੋਣਾਂ ਤੋਂ ਪਹਿਲਾਂ ਇਹ ਲਗਾਤਾਰਤਾ ਨਾਲ ਕਹਿੰਦੇ ਰਹੇ, ਜਿਹੜੇ ਹੋਪ ਕਰਦੇ ਸੀ ਜੀ ਚੇਂਜ ਹੋਏਗੀ, ਬਾਦਲ ਚਲਾ ਜਾਏ, ਆਪ ਆ ਜਾਏ, ਫਲਾਣਾ, ਤੇ ਸਾਡਾ ਇਹ ਹਮੇਸ਼ਾ ਕਹਿਣਾ ਹੁੰਦਾ ਸੀ ਕਿ ਪੰਜਾਬ ਨੂੰ ਰਨ ਕਰਦਾ ਇੰਟੈਲੀਜੈਂਸ ਏਜੰਸੀਆਂ ਦਾ ਨੈਟਵਰਕ, ਔਰ ਉੱਥੇ ਕੋਈ ਆ ਜਾਏ ਉਹਨੇ ਸੂਬੇਦਾਰ ਹੋਣਾ। ਸੋ ਬਾਦਲ ਗਿਆ, ਹਾਲਾਂ ਬੀਜੇਪੀ ਔਰ ਕਾਂਗਰਸ ਦਾ ਸਿਰਵੜਵਾ ਵੈਰ ਹੈ ਕਿ ਕੁਛ ਰਾਹੁਲ ਗਾਂਧੀ ਜਾਂ ਨਹਿਰੂ ਫੈਮਿਲੀ ਬਾਰੇ ਬੀਜੇਪੀ ਪ੍ਰਚਾਰਦੀ ਹੈ, ਪਰ ਇਹ ਪੰਜਾਬ ਦਾ ਚੀਫ ਮਿਨਿਸਟਰ ਉਹਨਾਂ ਦਾ ਸੂਬੇਦਾਰ ਬਣ ਕੇ ਉੱਥੇ ਵੀ ਧਮਕੀਆਂ ਦੇ ਰਿਹਾ, ਔਰ ਇਹ ਇੱਦਾਂ ਦਾ ਬਿਆਨ ਤਾਂ ਆਦਿੱਤਿਆ ਨਾਥ ਨੇ ਨਹੀਂ ਦਿੱਤਾ ਜਿਹੜਾ ਯੂਪੀ 'ਚ ਬੈਠਾ, ਹਾਲਾਂ ਯੂਪੀ ਦਾ ਵੀ ਇੱਕ ਮਰਿਆ ਸ਼ੋਲਜ, ਲੇਕਿਨ ਇਹ ਹੁਣ ਦੱਸ ਰਿਹਾ ਕਿ ਵੀ ਮੈਂ ਇਸ ਵੇਲੇ ਪੱਗ ਵਾਲਾ ਬੰਦਾ ਜਿਹਦੇ ਨਾਂ ਨਾਲ ਕੈਪਟਨ ਲੱਗਾ, ਪਟਿਆਲੇ ਦਾ ਸ਼ਾਹੀ ਖਾਨਦਾਨ, ਇਲੈਕਟਡ ਚੀਫ ਮਿਨਿਸਟਰ, ਮੈਂ ਜਿਹੜਾ ਹਿੰਦੂ ਤਵੀਆਂ ਦੇ ਨੂੰ ਅਵੇਲੇਬਲ ਹੈ, ਔਰ ਇਹ ਆਪਣੇ ਆਪ ਨੂੰ ਸਿਕਿਉਰ ਕਰ ਰਿਹਾ। ਔਰ ਮੈਂ ਸਮਝਦਾ ਵੀ ਇੱਕ ਇਸ ਸੈਗਮੈਂਟ 'ਚ ਮੈਂ ਨੋਟਿਸ ਜ਼ਰੂਰ ਲੈਣਾ ਚਾਹੁੰਦਾ, ਕਮੈਂਟ ਕਰਨਾ ਚਾਹੁੰਦਾ ਰਾਦਰ, ਕਿ ਵੀ ਜਿੱਥੇ ਸਰੀ ਦੀ ਪੈਰੇਡ 'ਚ ਜਿਵੇਂ ਸੀ ਜੋ ਫਲੋਟ ਹੁੰਦੇ ਨੇ ਉਵੇਂ ਹੀ ਖਾਲਿਸਤਾਨ ਜ਼ਿੰਦਾਬਾਦ ਗੂੰਜਦਾ, ਜਸਟਿਨ ਟਰੂਡੋ ਟੋਰਾਂਟੋ ਦੀ ਜਿਹੜੀ ਹੈ ਪੈਰੇਡ ਉਹਦੇ 'ਚ ਸ਼ਾਮਲ ਹੋਏ ਔਰ ਉਹਦੇ 'ਚ ਵੀ ਖਾਲਿਸਤਾਨ ਜ਼ਿੰਦਾਬਾਦ ਗੂੰਜ ਰਿਹਾ ਸੀ, ਉਵੇਂ ਹੀ ਸ਼ਹੀਦ ਸਿੰਘਾਂ ਦੇ ਫਲੋਟ ਸੀ। ਔਰ ਜਿਹੜੀ ਗੁਰਦੁਆਰਾ ਕਮੇਟੀ ਇਹ ਸਾਰਿਆਂ ਦੀ ਜਿਹੜੀ ਓਨਟਾਰੀਓ ਸਿੱਖਸ ਐਂਡ ਗੁਰਦੁਆਰਾ ਕਾਉਂਸਲ ਉਹਨੂੰ ਕਹਿੰਦੇ ਨੇ, ਜਿਹੜੇ ਇਹਨੂੰ ਆਰਗੇਨਾਈਜ਼ ਕਰਦੀ ਹੈ ਸਾਰੀ ਪੈਰੇਡ ਨੂੰ ਹਰ ਸਾਲ, ਉਹਨਾਂ ਨੇ ਕੱਲ੍ਹ ਹੀ ਆਪਣੀ ਜਿਹੜੀ ਹੈ ਪ੍ਰੈਸ ਰਿਲੀਜ਼ ਜਾਰੀ ਕੀਤੀ ਹੈ। ਔਰ ਕਿਉਂਕਿ 30 ਅਪ੍ਰੈਲ ਦੀ ਪੈਰੇਡ ਸੀ, ਸੋ ਉਸ ਤੋਂ ਬਾਅਦ, ਔਰ ਉਹਨਾਂ ਨੇ ਬੜੇ ਫਖਰ ਦੇ ਨਾਲ ਇਸ ਗੱਲ ਨੂੰ ਓਨ ਕੀਤਾ ਹੈ, ਜਿੱਥੇ ਉਹਨਾਂ ਨੇ ਓਨਟਾਰੀਓ ਅਸੈਂਬਲੀ ਵੱਲੋਂ ਜੈਨੋਸਾਈਡ ਦੇ ਮਤੇ ਨੂੰ ਐਂਡੋਰਸ ਕੀਤਾ, ਉੱਥੇ ਉਹਨਾਂ ਨੇ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੀ ਗੱਲ ਵੀ ਕੀਤੀ ਹੈ। ਸੋ ਅਮਰਿੰਦਰ ਜਾਂ ਇੱਥੋਂ ਦੇ ਐਮਬੈਸੀਆਂ, ਹਾਈ ਕਮਿਸ਼ਨਰਾਂ ਨੂੰ ਇਹ ਭੁਲੇਖਾ ਨਾ ਹੋਏ ਕਿ ਵੀ ਇਹ ਸੜਕਾਂ 'ਤੇ ਤੁਰਨ ਵਾਲੇ ਥੋੜ੍ਹੇ ਬਹੁਤ ਨੌਜਵਾਨ ਜਾਂ ਜਿਹੜੇ ਦੂਜੇ ਨੇ ਇਹਨਾਂ ਦੇ ਕਹਿਣ ਮੁਤਾਬਕ ਗਰਮ ਸਿਰਾਂ ਵਾਲੇ ਖਾਲਿਸਤਾਨੀ ਉਹੀ ਖਾਲਿਸਤਾਨ ਦੇ ਨਾਅਰੇ ਮਾਰਦੇ ਨੇ। ਇਹ ਓਵਰਆਲ ਅੱਜ ਸਾਡੀਆਂ ਮੇਜਰ ਜਿਹੜੀਆਂ ਕੀ ਆਰਗੇਨਾਈਜੇਸ਼ਨ ਜਿਹੜੀਆਂ ਕਿ ਦਰਜਨਾਂ ਗੁਰਦੁਆਰਿਆਂ ਦੇ ਪ੍ਰਬੰਧਕ ਜਿੱਥੇ ਮਿਲ ਕੇ ਈਡੀ ਵੱਡੀ ਇਵੈਂਟ ਆਰਗੇਨਾਈਜ਼ ਕਰਦੇ ਨੇ, ਉਹਨਾਂ ਨੇ ਜਿਹੜਾ ਇਸ ਨੂੰ ਓਨ ਕੀਤਾ। ਰਾਦਰ ਮੈਂ 2 ਸਫ਼ੇ ਦੀ ਪ੍ਰੈਸ ਰਿਲੀਜ਼ ਹੈ, ਪਰ ਮੈਂ ਉਹਨਾਂ ਜਿਹੜਾ ਰੈਲੇਵੈਂਟ ਪਾਰਟ ਹੈ, ਉਹਨਾਂ ਨੇ ਸਭ ਤੋਂ ਪਹਿਲਾਂ ਓਨਟਾਰੀਓ ਦੇ ਸਿੱਖਾਂ ਦਾ ਔਰ ਗੁਰਦੁਆਰਾ ਕੌਂਸਲ ਜਿਹੜੀ ਅੰਬਰੇਲਾ ਬਾਡੀ ਹੈ ਗੁਰਦੁਆਰਿਆਂ ਦੀ, ਜਿਨ੍ਹਾਂ ਨੇ ਖਾਲਸਾ ਡੇ ਮਨਾਇਆ, ਉਹਨਾਂ ਸਾਰਿਆਂ ਦਾ ਧੰਨਵਾਦ ਕੀਤਾ। ਵਿਸਾਖੀ ਦੀ ਗੱਲ ਕੀਤੀ ਹੈ ਕਿ ਭਾਈ ਆਰਡਰ ਆਫ ਖਾਲਸਾ 1699 ਚ 10ਵੇਂ ਪਾਤਸ਼ਾਹ ਨੇ ਸਾਜਿਆ, ਔਰ ਇਹ ਲੋਕਾਂ ਨੂੰ ਕਿਵੇਂ ਬਰਾਬਰੀ ਦਾ ਹੱਕ ਔਰ ਔਰਤਾਂ ਮਰਦਾਂ ਦੇ ਹੱਕਾਂ 'ਚ ਬਰਾਬਰੀ, 5 ਕਕਾਰੀ ਰੂਪ 5 ਪਿਆਰਿਆਂ 'ਚ, ਔਰ ਇਹ ਪਹਿਲਾ ਪੈਰਾਗ੍ਰਾਫ ਇਹਦੇ 'ਤੇ ਹੈ। ਹੁਣ ਜਿਹੜੇ 2-3 ਰੈਲੇਵੈਂਟ ਪੈਰੇ ਨੇ ਜਿਹੜੇ ਦੱਸਦੇ ਨੇ ਬਾਹਰਲੇ ਸਿੱਖਾਂ ਦਾ ਰਿਜ਼ੋਲਵ ਡਾਇਸਪੋਰਾ ਸਿੱਖਾਂ ਦਾ, this year also marks 33 years since the catastrophe that is at the pinnacle of collective ongoing genocide of Sikhs in India। ਇਹ 33 ਸਾਲ ਦੀ ਉਸ ਕਹਾਣੀ ਨੂੰ ਵੀ ਜਿਹੜੀ ਕਿ ਇੱਕ ਬੜੀ ਵੱਡੀ ਕੈਟਾਸਟ੍ਰੋਫੀ ਸਾਡੇ ਤੇ ਵਰਤਾਈ ਗਈ, ਜਿਹਦੇ 'ਚ ਕਿ ਸਾਂਝਾ ਜੈਨੋਸਾਈਡ, ਸਾਡੀ ਨਸਲਕੁਸ਼ੀ ਦੀ ਜਿਹੜੀ ਪਲੈਨਡ ਉਹਨਾਂ ਦੀ ਯੋਜਨਾ ਨਾਲ ਉਹਨਾਂ ਨੇ ਕੀਤਾ, ਉਹਦੇ 33 ਵਰ੍ਹੇ ਪੂਰੇ ਹੋਏ ਨੇ। The events leading up to the attack on Shri Harmandir Sahib Golden Temple and 38 other historical gurdwaras in June 1984, to the massacre of Sikhs in streets of Delhi and rest of India during the first week of November 1984 are well documented. Sikhs are still waiting for the justice for the tens of thousands that were murdered, maimed and displaced. To this day, several properties that are legally owned by Sikhs are illegally occupied in collusion with the government. So ਉਹਨਾਂ ਨੇ ਜੂਨ 84 ਨਵੰਬਰ 84 ਉਹਨਾਂ ਨੇ ਕਿਹਾ ਜੀ ਈਵਨ ਇੰਨੇ ਸਾਲ ਬੀਤਣ ਬਾਅਦ ਵੀ ਜਿਹੜੀਆਂ ਲੀਗਲ ਪ੍ਰਾਪਰਟੀਆਂ ਨੇ ਸਿੱਖਾਂ ਦੀਆਂ, ਕੁਛ ਉਹਨਾਂ ਦੇ ਉੱਤੇ ਵੀ ਦੂਸਰਿਆਂ ਨੇ ਕਬਜ਼ਾ ਕੀਤਾ ਹੋਇਆ, ਔਰ ਅਸੀਂ ਇਨਸਾਫ ਦਾ ਇੰਤਜ਼ਾਰ ਕਰ ਰਹੇ ਹਾਂ ਇੰਨੇ ਸਾਲਾਂ ਬਾਅਦ ਵੀ। This year in Ontario, a private member's motion number 46 was put forth to recognize the events of 1984 as a genocide, a state-sponsored violence by India against Sikhs, its very own citizens. The Ontario Legislative Assembly passed this motion. This motion also condemned all forms of communal violence, hatred, hostility, prejudice, racism, and intolerance in India. This is a start in the right direction, and we applaud all the members of provincial parliament
who supported and voted in favor of this motion. So ਉਹਨਾਂ ਨੇ ontario legislature ਦੇ motion number 46 ਦੀ ਗੱਲ ਕੀਤੀ ਹੈ, ਜਿਹਦੇ 'ਚ ਕਿ ਉਹਨਾਂ ਨੇ ਇੰਡੀਆ ਨੂੰ ਸਟੇਟ ਸਪਾਂਸਰ ਕਿਹਾ, ਵਾਇਲੈਂਸ ਦਾ, ਸਿੱਖਾਂ ਦੇ 84 ਦੇ ਜੈਨੋਸਾਈਡ ਦੀ ਗੱਲ ਕੀਤੀ, ਔਰ ਹਰ ਤਰ੍ਹਾਂ ਦੀ ਫਿਰਕੂ ਨਫ਼ਰਤ ਜਿਹੜੀ ਹੈ, ਫਿਰਕੂ ਹਿੰਸਾ, ਨਫ਼ਰਤ, ਵਿਤਕਰਾ, ਨਸਲਵਾਦ ਤੇ ਅਸਹਿਣਸ਼ੀਲਤਾ ਜਿਹੜੀ ਭਾਰਤ 'ਚ ਆ ਉਹਨੂੰ ਕੰਡੈਮ ਕੀਤਾ। ਉਹਨਾਂ ਨੇ ਕਿਹਾ ਜੇ ਅਸੀਂ ਫੁੱਲੀ ਉਹਨੂੰ ਸਪੋਰਟ ਕਰਦੇ ਹਾਂ ਔਰ ਜਿਨ੍ਹਾਂ ਮੈਂਬਰਾਂ ਨੇ ਪਾਸ ਕੀਤਾ ਉਹਨਾਂ ਦੀ ਸ਼ਲਾਘਾ ਕਰਦੇ ਹਾਂ। ਹੁਣ ਸੈਲਫ determination of the Sikhs has not been fulfilled and their just rights for governance of their own affairs have been denied। ਕਿ ਸਿੱਖਾਂ ਦਾ ਸਵੈ ਨਿਰਣੇ ਦਾ ਹੱਕ ਜਿਹੜਾ ਹੈ ਅਜੇ ਤੱਕ ਇਸ ਨੂੰ ਮੰਨਿਆ ਨਹੀਂ ਗਿਆ, ਔਰ ਜਿਹੜਾ ਆਪਣੀ ਕਿਸਮਤ ਆਪ ਚਲਾਉਣ ਦਾ, ਘੜਨ ਦਾ ਜਿਹੜਾ ਹੱਕ ਹੈ ਉਹ ਉਹਨਾਂ ਨੂੰ ਅਜੇ ਵੀ ਡਿਨਾਈ ਕੀਤਾ ਹੋਇਆ ਜੀ। ਈਵਨ ਬਾਈ ਡੈਫੀਨੇਸ਼ਨ ਸਿੱਖਸ ਆਰ ਨਾਟ ਰੈਕਗਨਾਈਜ਼ਡ ਇਨ ਦਾ ਕਨਸਟੀਟਿਊਸ਼ਨ ਆਫ ਇੰਡੀਆ। ਹੋਰ ਤਾਂ ਹੋਰ ਈਵਨ ਸਾਨੂੰ ਭਾਰਤੀ ਸੰਵਿਧਾਨ ਵੀ ਬਤੌਰੇ ਸਿੱਖ ਜਿਹੜਾ ਹੈ ਉਹ ਮਾਨਤਾ ਨਹੀਂ ਦਿੰਦਾ। ਦਾ ਨੈਚੁਰਲ ਰਿਸੋਰਸਿਸ ਲਾਈਕ ਦਾ ਰਿਵਰ ਵਾਟਰਸ belonging to Punjab, a predominantly Sikh state, is unjustly distributed to the neighboring states। ਈਵਨ ਸਾਡਾ ਜਿਹੜਾ ਕੁਦਰਤੀ ਸਾਧਨ ਹੈ ਪਾਣੀ, ਉਹ ਵੀ ਸਾਡੇ ਪੰਜਾਬ ਨੂੰ ਜਿਹੜਾ ਕਿ ਸਿੱਖ ਬਹੁਗਿਣਤੀ ਸੂਬੇ ਨਹੀਂ ਦਿੱਤਾ ਜਾ ਰਿਹਾ, ਔਰ ਅਨਿਆਂ ਕਰਕੇ ਇਹ ਗੁਆਂਢੀ ਸਟੇਟਾਂ ਨੂੰ ਜਿਹੜਾ ਦਿੱਤਾ ਜਾ ਰਿਹਾ। There is a growing unrest where all minorities, a certain class of Hindus, Christians, Muslims and Sikhs are publicly targeted with the connivance of the Indian regime। ਔਰ ਭਾਰਤ ਦੇ ਵਿੱਚ ਜਿਹੜੇ ਆਪਸੀ ਟਕਰਾਅ ਹੈ, ਅਨਰੈਸਟ ਹੈ, ਅਸ਼ਾਂਤੀ ਹੈ, ਉਹ ਵੱਧ ਰਹੀ ਹੈ, ਜਿੱਥੇ ਕਿ ਸਾਰੀਆਂ ਹੀ ਘੱਟ ਗਿਣਤੀਆਂ ਤੇ ਸਰਟਨ ਕਲਾਸ ਆਫ ਹਿੰਦੂ, ਸਰਟਨ ਕਲਾਸ ਜਦੋਂ ਕਹਿੰਦੇ ਨੇ ਦਾ ਮਤਲਬ ਦਲਿਤ ਵਰਗ, ਮੂਲ ਨਿਵਾਸੀ, ਜਿਨ੍ਹਾਂ ਲਈ ਅੱਜ ਕੱਲ੍ਹ ਇਹ ਵੀ ਸ਼ਬਦ ਇਸਤੇਮਾਲ ਹੁੰਦੇ ਕਿ ਵੀ ਇਹਨਾਂ ਨੂੰ ਈਸਾਈਆਂ, ਮੁਸਲਮਾਨਾਂ ਔਰ ਸਿੱਖਾਂ ਨੂੰ ਪਬਲਿਕਲੀ ਜਨਤਕ ਤੌਰ ਤੇ ਟਾਰਗੇਟ ਕੀਤਾ ਜਾਂਦਾ ਹੈ। ਔਰ ਇੰਡੀਅਨ ਰਜੀਮ, ਭਾਰਤ ਸਰਕਾਰ ਜਿਹੜੀ ਹੈ ਇਸ ਦੇ ਲਈ ਜ਼ਿੰਮੇਵਾਰ ਹੈ ਕਿ ਸਿੱਖਾਂ, ਮੁਸਲਮਾਨਾਂ, ਈਸਾਈਆਂ ਔਰ ਦਲਿਤਾਂ ਦੇ ਉੱਤੇ ਜਿਹੜਾ ਉਹ ਭਾਰਤੀ ਸਰਕਾਰ ਦੀ ਮਿਲੀ ਭੁਗਤ ਦੇ ਨਾਲ ਜਿਹੜਾ ਉਹ ਹਮਲੇ ਹੋ ਰਹੇ ਨੇ। We urge our Canadian government to use their office, press upon the Indian regime to stop this social regression and secure an environment of justice, liberty and equality for all who live in India। ਅਸੀਂ ਕੈਨੇਡੀਅਨ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਬਈ ਉਹ ਆਪਣੇ ਅਧਿਕਾਰਾਂ ਦਾ ਇਸਤੇਮਾਲ ਕਰਨ, ਭਾਰਤੀ ਸਰਕਾਰ ਦੇ ਉੱਪਰ ਇਹ ਦਬਾਅ ਬਣਾਉਣ ਕਿ ਇਹ ਜਿਹੜਾ ਸਮਾਜਿਕ ਤੌਰ ਦੇ ਉੱਤੇ ਜ਼ਬਰ ਹੈ ਇਹਨੂੰ ਖਤਮ ਕੀਤਾ ਜਾਏ, ਔਰ ਐਸਾ ਮਾਹੌਲ ਉੱਥੇ ਸਿਰਜਿਆ ਜਾਏ ਤਾਂ ਕਿ ਸਾਰੇ ਹੀ ਉੱਥੇ ਜਿਹੜੇ ਨੇ ਐਨਵਾਇਰਨਮੈਂਟ ਆਫ ਜਸਟਿਸ, ਨਿਆਂ, ਲਿਬਰਟੀ, ਆਜ਼ਾਦੀ ਔਰ ਬਰਾਬਰੀ ਦੇ ਨਾਲ ਰਹਿ ਸਕਣ। ਅੱਗੇ ਹੋਰ 3-4 ਪੈਰਾਗ੍ਰਾਫ ਨੇ, ਪਰ ਜਿਹੜਾ ਸਾਡੀ ਵਿਚਾਰ ਨਾਲ ਸੰਬੰਧਿਤ ਇਹੀ ਹੈ। ਸੋ ਮੈਂ ontario ਸਿੱਖਸ ਐਂਡ ਗੁਰਦੁਆਰਾ ਕੌਂਸਲ ਨੂੰ ਮੁਬਾਰਕਬਾਦ ਦਿੰਦਾ ਹੈ ਕਿ ਇੰਨਾ ਦਬਾਅ ਚਾਰ ਚੁਫੇਰਿਓਂ ਬਣਾਇਆ ਹੋਇਆ ਹੈ ਔਰ ਇੰਨੀਆਂ ਸ਼ਿਕਾਇਤਾਂ ਔਰ ਨੈਗੇਟਿਵਿਟੀ, ਪਰ ਉਹਨਾਂ ਨੇ ਨਾ ਸਿਰਫ ਬੜੇ ਚੰਗੇ ਢੰਗ ਨਾਲ ਪੈਰੇਡ ਆਰਗੇਨਾਈਜ਼ ਕੀਤੀ ਔਰ ਪ੍ਰਾਈਮ ਮਿਨਿਸਟਰ ਨੂੰ ਇਨਵਾਈਟ ਕੀਤਾ ਔਰ ਜਿਹਨੇ ਪਾਰਟਿਸਿਪੇਟ ਵੀ ਕੀਤਾ। ਉਹ ਇਵੇਂ ਹੀ ਲੱਗ ਰਿਹਾ ਸੀ ਜਿਵੇਂ ਉਹ ਸਿੱਖ ਪਰੇਡ ਦਾ ਹੀ ਹਿੱਸਾ ਹੋਵੇ, ਜਿਵੇਂ ਫਰੀਡਮ ਉਹਦਾ ਇਹ ਸੁਭਾਅ ਦਾ ਵੀ ਹਿੱਸਾ ਹੈ, ਕਿਉਂਕਿ ਉਹਨੇ ਸਾਰੇ ਬੈਰੀਅਰ ਤੋੜ ਕੇ ਜਿਵੇਂ ਦੇ ਹੁੰਦੇ ਨੇ ਉਹ ਆਮ ਲੋਕਾਂ ਦੇ ਵਿੱਚ ਵਿਚਰਦਾ, ਪਰ ਜਿਵੇਂ ਉਹ ਸਿੱਖਾਂ 'ਚ ਵਿਚਰਦੇ ਆ, ਜਿਵੇਂ ਉਹ ਆਪਣਤ ਮਹਿਸੂਸ ਕਰਦਾ ਔਰ ਜਿਵੇਂ ਸਿੱਖ ਵੀ ਉਹਦੀ ਪ੍ਰੈਜ਼ੈਂਸ 'ਚ ਆਪਣਤ ਮਹਿਸੂਸ ਕਰਦੇ ਨੇ। ਸੋ ਮੈਂ ਕਿਹਾ ਸੋ ਇਹਦੇ ਬਾਵਜੂਦ ਕਿ ਇਹ ਨੈਗੇਟਿਵਿਟੀ ਇਹਨਾਂ ਨੇ ਸ਼ੁਰੂ ਕੀਤੀ ਹੋਈ ਹੈ, ਉਹਨਾਂ ਨੇ ontario ਸਿੱਖਸ ਐਂਡ ਗੁਰਦੁਆਰਾ ਕੌਂਸਲ ਨੇ ਸੋਲਿਡਲੀ ਜਿੱਥੇ ਜੈਨੋਸਾਈਡ ਮੋਸ਼ਨ ਨੂੰ ਸਪੋਰਟ ਕੀਤਾ, ਜਿੱਥੇ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੀ ਗੱਲ ਕੀਤੀ ਹੈ, ਉੱਥੇ ਇਹਨਾਂ ਨੇ ਭਾਰਤ ਦੀਆਂ ਸਾਰੀਆਂ ਹੀ ਘੱਟ ਗਿਣਤੀਆਂ, ਮੁਸਲਮਾਨਾਂ, ਈਸਾਈਆਂ, ਦਲਿਤਾਂ ਦੇ ਹੱਕ ਦੇ ਵਿੱਚ ਵੀ ਜਿਹੜਾ ਹੈ ਹਾਂ ਦਾ ਨਾਰਾ ਮਾਰਿਆ। ਸੋ ਬਹੁਤ ਬਹੁਤ ਇਹਨਾਂ ਨੂੰ, ਇਹਨਾਂ ਦਾ ਸ਼ੁਕਰੀਆ ਵੀ ਔਰ ਮੁਬਾਰਕਬਾਦ ਵੀ ਜੀ। ਡਾਕਟਰ ਸਾਹਿਬ ਰਹਿੰਦੇ ਇਸ਼ੂ ਆਪਾਂ ਬ੍ਰੇਕ ਤੋਂ ਬਾਅਦ ਡਿਸਕਸ ਕਰਾਂਗੇ। ਵਿਊਅਰਸ ਸਾਡੇ ਨਾਲ ਇਸ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।